ਹੁਣ ਜਾ ਕੇ ਜਦ ਸਟੇਟਸ ਪੈਣਗੇ ਤੇ ਸਭ ਐਕਸਾਈਟਮੈਂਟ ਆਪੇ ਹੀ ਆ ਜਾਏਗੀ। ਫੁੱਲਾਂ ਨਾਲ ਹਾਰ ਪਾਏ, ਇੰਨਾ ਵੈਲਕਮ ਤਾਂ ਕਦੀ ਹੋਇਆ ਨਹੀਂ ਜਿੰਨਾ ਇੱਧਰ ਸਵਾਗਤ ਸਨਮਾਨ ਮਿਲਿਆ ਸਾਨੂੰ। ਸਾਖੀ ਦੀਆਂ ਤਕਰੀਬਾਂ ਜਿਹੜੀਆਂ ਪਾਕਿਸਤਾਨ ਦੇ ਵਿੱਚ ਸ਼ੁਰੂ ਹੋ ਚੁੱਕੀਆਂ, ਦੁਨੀਆ ਭਰ ਤੋਂ ਸਿੱਖ ਸੰਗਤਾਂ ਜਿਹੜੀਆਂ ਪਾਕਿਸਤਾਨ ਪਹੁੰਚ ਰਹੀਆਂ। ਅਸੀਂ ਮੌਜੂਦ ਹਾਂ ਗੁਰਦੁਆਰਾ ਨਨਕਾਣਾ ਸਾਹਿਬ। ਸਾਡੇ ਨਾਲ ਪ੍ਰਾਹੁਣੇ ਮੌਜੂਦ ਆ ਜਿਹੜੇ ਚੜ੍ਹਦੇ ਪੰਜਾਬ ਤੋਂ ਆਏ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਭਾਰਤ ਤੋਂ ਆਏ ਹੋਏ ਪ੍ਰਾਹੁਣੇ ਸਾਡੇ ਨਾਲ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਪਾਕਿਸਤਾਨ ਪਹੁੰਚ ਕੇ ਕਿਹੋ ਜਿਹਾ ਲੱਗ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਡਮ ਜੀ, ਕੀ ਨਾਮ ਤੁਹਾਡਾ? ਬਲਵਿੰਦਰ ਕੌਰ, ਤੁਸੀਂ ਕਿੱਥੋਂ ਤਸ਼ਰੀਫ ਲਿਆਏ ਜੀ? ਦਿੱਲੀ ਤੋਂ। ਅੱਛਾ, ਕੀ ਕਰਦੇ ਹੋ? ਮੈਂ ਟਿਊਸ਼ਨਸ ਪੜ੍ਹਾਉਂਦੀ ਹਾਂ, ਟਿਊਟਰ ਹਾਂ। ਅੱਛਾ, ਸਕੂਲ ਜਾਂ ਘਰ ਹੀ ਟਿਊਸ਼ਨ ਸੈਂਟਰ ਖੋਲ੍ਹਿਆ? ਘਰ ਟਿਊਸ਼ਨ ਸੈਂਟਰ। ਸੁਣਾਓ, ਤੁਹਾਨੂੰ ਕਿਹੋ ਜਿਹਾ ਲੱਗਿਆ ਪਾਕਿਸਤਾਨ? ਮੈਂ ਫਸਟ ਟਾਈਮ ਆਈ ਹਾਂ, ਬਟ ਹਾਲੇ ਤੱਕ ਜੋ ਮੇਰਾ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਰਿਹਾ ਹੈ। ਇੰਨਾ ਵੈਲਕਮ ਹੋ ਰਿਹਾ ਹੈ, ਇੰਨਾ ਮਾਨ ਸਨਮਾਨ ਮਿਲ ਰਿਹਾ ਹੈ, ਬਹੁਤ ਵਧੀਆ ਲੱਗ ਰਿਹਾ, ਦਿਲ ਖੁਸ਼ ਹੋ ਰਿਹਾ ਹੈ। ਕਿੰਨੇ ਕੁ ਵਜੇ ਤੁਸੀਂ ਵਾਹਗਾ ਕ੍ਰਾਸਿੰਗ ਕੀਤੀ ਬਾਰਡਰ ਜੀ? ਅਸੀਂ ਸਵੇਰੇ 9, 9:30 ਤੱਕ ਕਰ ਲਈ ਸੀ। ਸਾਡੇ ਜਿਹੜੇ ਉੱਥੇ ਫੋਰਸਸ ਦੇ ਲੋਕ ਲੱਗੇ, ਉਹਨਾਂ ਨੇ ਕਿਸ ਤਰ੍ਹਾਂ ਵੈਲਕਮ ਕੀਤਾ ਤੁਹਾਨੂੰ ਜ਼ਰਾ? ਬਹੁਤ ਫੁੱਲਾਂ ਨਾਲ ਹਾਰ ਪਾਏ, ਇੰਨਾ ਵੈਲਕਮ ਤਾਂ ਕਦੀ ਹੋਇਆ ਨਹੀਂ ਜਿੰਨਾ ਇੱਧਰ ਸਵਾਗਤ ਸਨਮਾਨ ਮਿਲਿਆ ਸਾਨੂੰ ਜੀ। ਕਿੰਨੀ ਕੁ ਖੁਸ਼ੀ ਹੋਈ ਇਸ ਤਰ੍ਹਾਂ ਦਾ ਵੈਲਕਮ ਦੇਖ ਕੇ? ਮੈਂ ਕਹਿ ਰਹੀ ਹਾਂ ਮੇਰਾ ਫਸਟ ਟਾਈਮ ਹੈ, ਮੇਰਾ ਦਿਲ ਕਰਦਾ ਮੈਂ ਬਾਰ-ਬਾਰ ਆਣਾ ਚਾਹੁੰਦੀ ਹਾਂ। ਤੇ ਬਾਬਾ ਜੀ ਬਾਰ-ਬਾਰ ਆ ਰਹੇ ਆ ਨਾ, ਤੁਸੀਂ ਵੀ ਇਨਸ਼ਾਅੱਲਾ ਆਓਗੇ। ਇਹ 7th ਟਾਈਮ ਆਏ ਨੇ। ਸਗੋਂ ਨੂੰ ਸਿਰ ਤੇ ਚੁੱਕ ਲੈਂਦੇ ਨੇ। ਬਿਲਕੁਲ। ਹੋਰ ਆਪਣਾ ਪਾਕਿਸਤਾਨ ਆਉਣ ਤੋਂ ਪਹਿਲੇ ਦਿਲ ਦੇ ਵਿੱਚ ਕੋਈ ਗੱਲਬਾਤ ਕਿਸ ਤਰ੍ਹਾਂ ਦੀਆਂ ਸੀ ਤੇ ਇੱਥੇ ਆ ਕੇ ਕੀ ਮਹਿਸੂਸ ਹੋਇਆ? ਦੇਖਦੀ ਉਹਨਾਂ ਦਾ ਨਹੀਂ, ਐਕਚੁਅਲੀ ਮੈਂ ਪਾਕਿਸਤਾਨ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਆਲਰੇਡੀ ਬਹੁਤ ਸਾਰੇ ਯੂਟਿਊਬਰਸ ਨੂੰ ਵੀ ਫੋਲੋ ਕਰਦੀ ਹਾਂ ਤੇ ਮੇਰਾ ਬਹੁਤ ਦਿਲ ਸੀ ਮੈਂ ਇੱਕ ਵਾਰੀ ਪਾਕਿਸਤਾਨ ਵਿਜ਼ਿਟ ਜ਼ਰੂਰ ਕਰਾਂ। ਹਾਂਜੀ ਮੈਡਮ ਜੀ, ਤੁਸੀਂ ਸਹੇਲੀਆਂ ਨੂੰ ਵਾਪਸ ਜਾ ਕੇ ਕੀ ਮੈਸੇਜ ਦੇਵੋਗੇ ਪਾਕਿਸਤਾਨ ਬਾਰੇ? ਮੈਂ ਤਾਂ ਬਹੁਤ ਕੁਝ ਦੱਸਣ ਵਾਲੀ ਹਾਂ। ਈਵਨ ਦੋ ਕਿ ਮੇਰੀ ਬਹੁਤ ਸਾਰੀ ਫਰੈਂड्स हैं। मैं वीज़ा फर्स्ट टाइम अप्लाई किया और अप्लाई हो गया। ठीक है, ਫਿਰ ਤਾਂ ਤੁਸੀਂ ਵੈਸੇ ਵੀ ਲੱਕੀ ਹੋ। ਬਹੁਤ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਹੈ ਜੋ ਉਹਨਾਂ ਨੇ ਸਾਨੂੰ ਬੁਲਾ ਲਿਆ ਹੈ। ਤੇ ਹੁਣ ਮੈਂ ਜਾ ਕੇ ਸਭ ਨੂੰ ਦੱਸਾਂਗੀ ਕਿ ਬਹੁਤ ਅੱਛਾ ਮਾਹੌਲ ਹੈ। ਸਾਰੇ ਨੈਕਸਟ ਵਿਜ਼ਿਟ ਵਿੱਚ ਪੱਕਾ ਆਣਗੇ 100%। ਹਾਂਜੀ, ਜਿਹੜੇ ਲੋਕ ਕਿਸੇ ਵਜ੍ਹਾ ਤੋਂ ਥੋੜਾ ਅਵਾਇਡ ਕਰਦੇ ਨੇ, ਉਹਨਾਂ ਨੂੰ ਕੋਈ ਮੈਸੇਜ ਦਿਓ? ਹੁਣ ਜਾ ਕੇ ਜਦ ਸਟੇਟਸ ਪੈਣਗੇ ਤੇ ਸਭ ਐਕਸਾਈਟਮੈਂਟ ਆਪੇ ਹੀ ਆ ਜਾਏਗੀ। ਸਾਡੇ ਪਿਓ ਦਾਦੇ ਇੱਧਰੋਂ ਹੀ ਗਏ ਸੀ, ਕਿੱਥੋਂ ਜੀ? ਜੇਲਮ ਜ਼ਿਲ੍ਹੇ ਦੇ ਕਿਤੇ ਨਾ ਤਾਂ ਮੰਗਵਾਲ। ਡਿਸਟ੍ਰਿਕਟ ਜੇਲਮ? ਹਾਂਜੀ, ਡਿਸਟ੍ਰਿਕਟ ਜੇਲਮ। ਉਹ ਜਿਹੜੇ ਚਲੇ ਗਏ ਦੁਨੀਆ ਤੋਂ, ਲੇਕਿਨ ਅਸੀਂ ਉਹਨਾਂ ਦੇ ਹਾਜ਼ਰੀ ਭਰਨਾ, ਕੋਈ ਗੱਲ ਨਹੀਂ ਜੀ, ਤੁਸੀਂ ਹੈ ਨਾ। ਉਹਨੇ ਹਾਜ਼ਰੀ ਭਰਨਾ ਆ। ਆਪਣੀ ਅੰਬੈਸੀ ਵਾਲਿਆਂ ਨੂੰ ਕਹਿਣਾ ਕਿ ਕਿਸੇ ਦਾ ਵੀ ਵੀਜ਼ਾ ਰਹਿਣ ਨਾ ਦੇਣ, ਸਾਰਿਆਂ ਦੇ ਵੀਜ਼ਾ ਲੈ। ਸਾਰਿਆਂ ਦੇ ਲੱਗ ਜਾਂਦੇ, ਸਿਰਫ ਰਹਿੰਦਾ ਉਹਨਾਂ ਦਾ ਹੀ ਆ ਜਿਨ੍ਹਾਂ ਦੇ ਪੇਪਰ ਪੂਰੇ ਨੇ। ਬਸ मतलब ये काफ़ी देर तो कोशिश कर रहे थे पर हुन मौका मिले तो आ ही गया। और मतलब कोई कमी नहीं रखी, मतलब किसी गल की कमी नहीं है कि भी हाँ जी भी बहुत अच्छे इंतजाम है। व्यवहार बिहेवियर वगैरह सब ठीक है, बिल्कुल सब ठीक है। किसी गल की ਤੁਸੀਂ ਵੀ ਆਪਣੀ ਸਰਕਾਰ ਨੂੰ ਕਹੋ ਨਾ ਵੀ ਸਾਨੂੰ ਵੀਜ਼ੇ ਦੇਵੇ। ਮੈਂ ਕਿਹਾ ਦੁਬਾਰੇ ਲਾ ਦੋ, ਦੁਬਾਰੇ ਲਾ ਦੋ। ਕਾਰਾਂ ਦੇ ਸਕੂਟਰ ਤੇ ਆਇਆ ਕਰਾਂਗੇ। नहीं देंगे, नहीं वीजा देंगे नहीं, साड़ी सरकार नहीं देंदी हैगी। ਚਲੋ ਜੀ, ਇਹ ਗੱਲ। ਹੋਰ ਤੁਸੀਂ ਠੀਕ ਹੋ? हाँ ठीक है जी, ਠੀਕ ਲੱਗਿਆ ਪਾਕਿਸਤਾਨ? हाँ जी बहुत अच्छा लगा। ਖੁਸ਼ ਹੋ? हाँ जी हाँ ਪਾਕਿਸਤਾਨੀ ਸਰਕਾਰ ਤੋਂ ਖੁਸ਼ ਹੋ? नहीं साढ़े पिताजी नहीं आ सके पर ये चलो असी आ गए हुण। ਸਾਡੇ ਵੀ ਨਹੀਂ ਆ ਸਕੇ। ਸਰਦਾਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਨਾਮ ਹੈ ਆਪਣਾ ਜੀ? ਰਾਜਿੰਦਰ ਸਿੰਘ ਜੀ। ਸਰਦਾਰ ਜੀ ਪਹਿਲੀ ਵਾਰੀ ਆਏ? ਨਹੀਂ ਜੀ, ਤੀਸਰੀ ਵਾਰੀ ਆਏ। ਪਹਿਲਾਂ ਕਦੋਂ ਆਏ ਸੀ? ਪਹਿਲਾਂ ਜਦ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਹਾਂਜੀ ਉਦੋਂ ਆਏ ਸੀ। ਹਾਂਜੀ, ਉਸ ਤੋਂ ਬਾਅਦ? ਉਸ ਤੋਂ ਬਾਅਦ ਇੱਕ ਵਾਰੀ ਫੇਰ ਆਏ, ਹਾਂਜੀ ਉਸ ਤੋਂ ਬਾਅਦ ਹੁਣ ਆਏ ਆ। ਹਾਂਜੀ, ਸੁਣਾਓ ਫਿਰ ਕਿਹੋ ਜਿਹਾ ਲੱਗਦਾ ਬਾਰ-ਬਾਰ ਆਉਣਾ? ਵਧੀਆ, ਬਹੁਤ ਹੀ ਵਧੀਆ, ਬਹੁਤ ਵਧੀਆ ਲੱਗ ਰਿਹਾ। ਅੱਛਾ ਜੀ। ਹਾਂਜੀ, ਆ ਵਧੀਆ ਕਰਕੇ ਤਾਂ ਅਸੀਂ ਆਏ ਹਾਂ। ਅਸੀਂ ਕਰਕੇ ਸਾਨੂੰ ਬੜਾ ਪਿਆਰ ਮਿਲਿਆ, ਬਹੁਤ ਪਿਆਰ। ਤੇ ਸਰਦਾਰ ਜੀ ਤੁਸੀਂ ਸੁਣਾਓ ਫਿਰ, ਦੂਸਰੀ ਤੀਸਰੀ ਵਾਰੀ ਆਏ, ਤੁਹਾਡਾ? ਮੈਂ ਤਾਂ ਦੇਖੋ 2 ਵਾਰੀ ਤਾਂ ਤੁਹਾਨੂੰ ਦੱਸ ਚੁੱਕਾ ਨਾ, 2 ਵਾਰੀ ਮੈਂ ਪਹਿਲਾਂ ਆਇਆ, ਬਸ ਤੀਸਰੀ ਵਾਰੀ ਹੁਣ ਆਇਆ। ਇੰਨਾ ਪਿਆਰ ਇਹ ਸਰਦਾਰ ਜੀ। ਉਮਰ ਨਹੀਂ ਪੁੱਛੀ ਦੀ ਜੀ। ਨਾ ਨਾ ਸਰਦਾਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸੁਣਾਓ ਕੀ ਹਾਲ ਚਾਲ? ਕਿਰਪਾ ਜੀ, ਮਿਹਰ। ਹਾਂਜੀ, ਪਹਿਲੀ ਵਾਰੀ ਆਏ ਹੋ? ਪਹਿਲੀ ਵਾਰੀ ਸੁਣਾਓ ਫਿਰ ਕਿਹੋ ਜਿਹਾ ਲੱਗਦਾ ਪਿਆ? ਆਨੰਦ ਆ ਗਿਆ ਜੀ। ਮੈਂ ਕਹਿਣਾ ਪੁੱਛੋ ਨਾ। ਹਾਂਜੀ, ਸੁਣਾਓ ਵਾਹਗਾ ਤੋਂ ਲੈ ਕੇ ਨਨਕਾਣਾ ਸਾਹਿਬ ਪਹੁੰਚਣ ਤੱਕ ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਬੱਲੇ ਬੱਲੇ ਜੀ। ਮੈਂ ਕਹਿਣਾ ਹਾਂ, ਕੋਈ ਮੁਸ਼ਕਲ? ਦਿਲ ਕੁਝ ਹੋ ਗਿਆ। ਜਦੋਂ ਕ੍ਰਾਸਿੰਗ ਕੀਤੀ ਪਾਕਿਸਤਾਨ ਵਾਲੇ ਪਾਸੇ ਆਏ ਆ, ਸਾਡੇ ਲੋਕਾਂ ਨੇ ਕਿਹੋ ਜਿਹਾ ਵੈਲਕਮ ਕੀਤਾ? मैं कहना जी पहले हार पाए, फुल छुट्टे होते हैं, फिर पूरा पूरा इंतजाम है, लंगर पानी हर चीज ਖਾਣ ਪੀਣ ਦਾ ਰੇਂਜ ਠੀਕ ਸੀ ਉੱਥੇ? बहुत बढ़िया, बहुत बढ़िया। ਕੋਈ ਦੁੱਖ ਮੁਸ਼ਕਲ ਤਕਲੀਫ ਤਾਂ ਨਹੀਂ ना ਆ ना ਰਹੀ? ना ना ना। ਸਰਦਾਰ ਜੀ ਤੁਸੀਂ ਦੱਸੋ। हाँ भाई साहब, मैं भी दिल्ली तो जी जसबीर सिंह ते महाराज की कृपा ही मैं 7वीं बार आ रहे हैं इत्थे। ਅੱਛਾ ਜੀ, ਮਾਸ਼ਾਅੱਲਾ ਜੀ। ਬਾਰ-ਬਾਰ ਆਉਣ ਦਾ ਕਾਰਨ ਜੀ? कारण है कि जो प्यार खिंच लिया है, वेलकम, अच्छे इंतजाम,
ਔਰ ਉਸ ਤੋਂ ਬਾਅਦ ਜਿਹੜੇ ਲੋਕਾਂ ਦਾ ਆਪਸੀ ਮਤਲਬ ਬੈਠਣਾ ਉੱਠਣਾ ਹੈ ਉਹ ਬਹੁਤ ਹੀ ਵਧੀਆ ਜੇ। ਪਾਕਿਸਤਾਨੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਤਾਂ ਕਹਿੰਦੇ ਭਾਈ ਸਾਹਿਬ ਇੱਕ ਹੋ ਜਾਓ ਸਰਕਾਰ द्वार तोड़ दो एक हो जाओ। ਅਸੀਂ ਦੇਖੋ ਨੂੰ ਤਿਆਰ ਹਾਂ ਬਿਲਕੁਲ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਔਰ ਬੜਾ ਅੱਛਾ ਮਾਹੌਲ ਹੈ ਤੇ ਵੈਲਕਮ ਕਰਦੇ ਨੇ ਲੋਕ ਇਤਨੇ ਖੁਸ਼ ਹੁੰਦੇ ਨੇ ਔਰ ਜਾਈਦਾ ਤੇ ਬੜੀ ਯਾਦਾਂ ਲੈ ਕੇ ਜਾਈਦਾ ਇਹ ਤਿੰਨੋਂ ਫੈਮਿਲੀ ਵਾਲੇ अपने स्कूटर करा चुकी है और आ जा करिए। ਸੋਚਦੇ ਨੇ ਕਿ ਬਈ ਪਾਕਿਸਤਾਨ ਅਰੇ ਮੈਂ ਕਿਹਾ ਤੁਹਾਡੇ ਨਾਲ ਚੱਲੋ ਮੈਂ ਹਰ ਵਾਰ ਜਾਣਾ ਇਹ ਭਾਈ ਸਾਹਿਬ ਮੇਰੇ ਦੂਸਰੀ or ਤੀਸਰੀ ਵਾਰ ਸ਼ਾਇਦ ਨਾਲ ਆ ਰਹੇ ਨੇ ਔਰ ਇਤਨਾ ਪਿਆਰ ਦਿੰਦੇ ਨੇ ਜਿਹਦਾ ਲਾਜਵਾਬ। ਤੁਸੀਂ ਆਓ ਜੀ ਮੈਡਮ ਜੀ। ਹਾਂਜੀ ਤੁਸੀਂ ਪਿੱਛੇ ਲੋਕ ਗਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਨਾਮ ਤੁਹਾਡਾ ਜੀ? ਗੁਰਮੀਤ ਕੌਰ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਤਸ਼ਰੀਫ ਲਿਆਏ ਦਿੱਲੀ ਤੋਂ ਆਏ ਹਾਂ ਅਸੀਂ। ਤੇ ਕੀ ਕੰਮਕਾਰ ਕਰਦੇ ਹੋ ਜੀ? ਘਰ ਹਾਊਸ ਵਾਈਫ। ਅੱਛਾ ਜੀ, ਪਹਿਲੇ ਕੋਈ ਜਾਬ ਸ਼ਾਬ ਵੀ ਕੀਤੀ? ਹਾਂਜੀ। ਪਹਿਲੇ ਕੋਈ ਜਾਬ ਕਰਦੇ ਸੀ? ਨਹੀਂ ਜੀ, ਅੱਛਾ, ਸੁਣਾਓ ਪਹਿਲੀ ਵਾਰੀ ਆਏ ਹੋ, ਕਿਹੋ ਜਿਹਾ ਲੱਗਦਾ ਬਹੁਤ ਪਾਕਿਸਤਾਨ? ਵਧੀਆ ਲੱਗ ਰਿਹਾ, ਬਹੁਤ ਵਧੀਆ, ਬਹੁਤ ਵਧੀਆ। ਇਤਨਾ ਮਨ ਖੁਸ਼ ਹੋਇਆ ਹੈ ਨਾ ਕਿ ਬਿਆਨ ਹੀ ਨਹੀਂ ਕਰ ਸਕਦੇ। ਅੱਛਾ ਜੀ। ਬਹੁਤ ਅੱਛਾ ਲੱਗਿਆ ਇੱਥੇ ਆ ਕੇ। ਵਾਹਗਾ ਤੋਂ ਲੈ ਕੇ ਨਨਕਾਣਾ ਸਾਹਿਬ ਗੁਰਦੁਆਰਾ ਪਹੁੰਚਣ ਤੱਕ ਕੋਈ ਮੁਸ਼ਕਲ ਔਕੜ ਤਾਂ ਨਹੀਂ ਆਈ? ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ। ਮੈਂ ਕਹਿੰਦੀ ਹਾਂ ਹੱਥਾਂ ਤੇ ਚੁੱਕ ਕੇ ਰੱਖਿਆ ਸਾਨੂੰ ਫੁੱਲਾਂ ਦੀ ਤਰ੍ਹਾਂ। ਅੱਛਾ ਜੀ। ਬਹੁਤ ਵਧੀਆ। ਸਾਡੇ ਫੋਰਸਸ ਦੇ ਜਿਹੜੇ ਜਵਾਨ ਤੁਹਾਡੇ ਨਾਲ ਚੱਲਦੇ ਨੇ ਉਹਨਾਂ ਬਾਰੇ ਦੱਸੋ, ਉਹ ਕਿਹੋ ਜਿਹੇ ਆ? ਬਹੁਤ ਵਧੀਆ, ਬਹੁਤ ਵਧੀਆ। ਹਰ ਇੱਕ ਨੇ ਆਪਣੀ ਡਿਊਟੀ ਬਹੁਤ ਅੱਛੀ ਤਰ੍ਹਾਂ ਨਿਭਾਈ ਹੈ, ਬਹੁਤ ਬਾਖੂਬੀ, ਅਦਬ ਇਹਤਰਾਮ ਨਾਲ ਗੱਲ ਕਰਦੇ ਨੇ? ਬਹੁਤ ਅੱਛੀ ਤਰ੍ਹਾਂ, ਬਹੁਤ ਅੱਛੀ ਤਰ੍ਹਾਂ। ਕੋਈ ਐਸੀ ਗੱਲ ਜਿਹੜੀ ਉਹਨਾਂ ਵੱਲੋਂ ਤੁਹਾਨੂੰ ਪਸੰਦ ਨਹੀਂ ਆਈ? ਨਹੀਂ ਨਹੀਂ, ਕੋਈ ਐਸੀ ਗੱਲ ਨਹੀਂ ਹੋਈ, ਕੋਈ ਵੀ ਐਸੀ ਗੱਲ ਨਹੀਂ ਹੋਈ। ਬਹੁਤ ਅੱਛੀ ਤਰ੍ਹਾਂ ਸਮਾਨ ਤੇ ਸਮਾਨ ਨੂੰ ਲੈ ਕੇ ਜਾ ਰਹੇ ਨੇ, ਹੋਰ ਮਦਦ ਕਰ ਰਹੇ ਨੇ, ਸਭ ਕੁਝ। ਪਾਕਿਸਤਾਨ ਆਉਣ ਤੋਂ ਪਹਿਲੇ ਜੋ ਕੁਝ ਮਨ ਦੇ ਵਿੱਚ ਸੋਚ ਕੇ ਆਏ ਸੀ ਉਸੇ ਤਰ੍ਹਾਂ ਦਾ ਜਾਂ ਉਸ ਤੋਂ ਚੰਗਾ? ਬਹੁਤ ਵਧੀਆ। ਮੈਂ ਕਹਿੰਦੀ ਸਾਡੇ ਸੋਚ ਤੋਂ ਤਾਂ ਬਹੁਤ ਉੱਪਰ ਹੋ ਗਿਆ ਹੈ। ਬਹੁਤ ਉੱਪਰ। ਪਹਿਲੀ ਵਾਰੀ ਆਏ ਆ, ਕੋਈ ਇੰਨਾ ਐਕਸਪੀਰੀਅੰਸ ਵੀ ਨਹੀਂ ਸੀ, ਪਰ ਸਾਡੀ ਸੋਚ ਤੋਂ ਬਹੁਤ ਉੱਤੇ ਹੈ। ਬਹੁਤ ਤੇ ਵਧੀਆ। ਹੁਣ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਨਹੀਂ ਆਏ ਜਾਂ ਪਾਕਿਸਤਾਨ ਬਾਰੇ ਕੁਝ ਸੋਚਦੇ ਨੇ ਘਰ? ਕਹਿੰਦੇ ਆ ਇੱਕ ਵਾਰੀ ਜ਼ਰੂਰ ਦਰਸ਼ਨ ਕਰਨ ਵਾਸਤੇ ਆਓ ਤੇ ਇੱਥਾਂ ਦੇ ਲੋਕਾਂ ਦਾ ਬਹੁਤ ਪਿਆਰ ਦੇਖੋ, ਆਪਣਾ ਜਿੰਨਾ ਪਿਆਰ ਤੁਹਾਨੂੰ ਮਿਲ ਰਿਹਾ ਹੈ, ਸਭ ਬਹੁਤ ਅੱਛੀ ਤਰ੍ਹਾਂ, ਬਹੁਤ ਦਿਲ ਖੁਸ਼ ਹੋਇਆ ਹੈ। ਲਓ ਜੀ, ਥੈਂਕ ਯੂ ਜੀ, ਸਾਰੇ ਖੁਸ਼ ਰਹੋ ਜੀ, ਥੈਂਕ ਯੂ।